ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, 20 ਤਰੀਕ ਆ ਰਹੀ ਹੈ। ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਸਾਰੇ ਪਰਿਵਾਰਕ ਮੈਂਬਰ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਕੌਲਸਰ ਸਾਹਿਬ, ਜੋ ਕਿ ਬਾਬਾ ਅਟਲ ਰਾਏ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਉੱਥੇ ਹਰ ਮਹੀਨੇ ਅਸੀਂ ਇਕੱਤਰਿਤ ਹੁੰਦੇ ਹਾਂ ਸ਼ੁਕਰਾਨਾ ਕਰਨ ਵਾਸਤੇ। ਇਸ ਵਾਰੀ 20 ਤਰੀਕ ਦੇ ਜਿਹੜੇ ਦੀਵਾਨ ਨੇ ਦੁਪਹਿਰੀ 12 ਤੋਂ 2:30 ਵਜੇ ਤੱਕ ਲੱਗਣਗੇ। ਔਰ ਮੈਂ ਜਿਵੇਂ ਅੱਗੇ ਵੀ ਕਹਿਣਾ, ਇਹ 20 ਦਾ ਜੋ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ, ਜੋ ਗੁਰੂ ਬਾਬਾ ਨਾਨਕ ਜੀ ਨੇ 20 ਦਾ ਲੰਗਰ ਚਲਾਇਆ ਨਾ, ਉਹਨੂੰ ਸਮਰਪਿਤ ਕਰਕੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ। ਔਰ ਜਿਹੜਾ ਵੀ 20 ਤਰੀਕ ਦੇ ਪ੍ਰੋਗਰਾਮ 'ਚ ਆ ਕੇ ਹਾਜ਼ਰੀ ਭਰਦਾ ਹੈ, ਗੁਰੂ ਨਾਨਕ ਪਿਤਾ ਉਹਨਾਂ ਦੇ ਘਰ ਵਿੱਚ ਲੰਗਰਾਂ ਦੀ ਤੋਟ ਨਹੀਂ ਆਉਣ ਦਿੰਦੇ। ਮੈਂ ਅੱਗੇ ਵੀ ਕਹਿਣਾ, ਲੰਗਰਾਂ ਦੀ ਤੋਟ ਨਹੀਂ ਆਉਣ ਦਿੰਦੇ। ਬੜਾ ਵੱਡਾ ਲਿੰਕ ਹੈ। ਲੰਗਰ ਕਾਹਦੇ ਨਾਲ ਬਣਨਾ ਹੈ? ਸਿਲੰਡਰ ਨਾਲ ਜਾਂ ਬਾਲਣ ਨਾਲ ਬਣੇਗਾ। ਬਾਲਣ ਕਿੱਥੋਂ ਆਏਗਾ? ਜਦੋਂ ਅਸੀਂ ਕੰਮ ਕਰਾਂਗੇ, ਕੰਮ ਦੇ ਵਿੱਚ ਬਰਕਤ ਪਏਗੀ। ਇਹ ਬੜਾ ਵੱਡਾ ਲਿੰਕ ਜੁੜਿਆ ਹੋਇਆ। ਇਹ ਮੇਰੀ ਬੇਨਤੀ ਹੈ, ਕੋਈ ਵੀ ਪ੍ਰੇਮੀ ਰਹਿ ਨਾ ਜਾਇਓ, 5-5, 10-10 ਨੂੰ ਪ੍ਰੇਰਨਾ ਕਰਕੇ ਲਿਆਇਓ। 20 ਤਰੀਕ ਦੁਪਹਿਰੀ 12 ਤੋਂ 2:30 ਵਜੇ ਤੱਕ, ਜੋ ਮਾਤਾ ਕੌਲਾਂ ਜੀ ਦੇ ਗੁਰਦੁਆਰੇ, ਜਿਸ ਅਸਥਾਨ 'ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ, ਮਾਤਾ ਕੌਲਾਂ ਜੀ ਦੇ, ਭਾਈ ਬਿਧੀ ਚੰਦ ਜੀ ਦੇ, ਬਾਬਾ ਬੁੱਢਾ ਸਾਹਿਬ ਜੀ ਦੇ, ਬਾਬਾ ਅਟਲ ਰਾਏ ਸਾਹਿਬ ਜੀ ਦੇ ਚਰਨ ਪਏ ਨੇ। ਬੜਾ ਪਿਆਰਾ ਅਸਥਾਨ ਹੈ। ਸਾਰੀ ਸੰਗਤ ਆ ਕੇ ਦਰਸ਼ਨ ਵੀ ਕਰਿਓ ਔਰ 12 ਤੋਂ 2:30 ਵਜੇ ਤੱਕ ਕੀਰਤਨ ਦਾ ਆਨੰਦ ਵੀ ਮਾਣਿਓ। ਇੱਕੋ ਡਰੈਸ ਵਿੱਚ ਆਇਓ ਜੀ, ਇਹ ਨਾ ਭੁੱਲਿਆ ਕਰੋ। ਹਰ ਪ੍ਰੋਗਰਾਮ 'ਚ ਇੱਕੋ ਡਰੈਸ, ਸਫੇਦ ਲਿਬਾਸ, ਸਫੇਦ ਕੱਪੜਿਆਂ ਦੇ ਵਿੱਚ, ਵਾਈਟ ਡਰੈਸ ਦੇ ਵਿੱਚ ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵੱਧ ਤੋਂ ਵੱਧ ਇਹ ਮੈਸੇਜ ਨੂੰ ਸ਼ੇਅਰ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਵਡਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ, ਤਿਨ ਕੀ ਧੂਰ ਨਾਨਕ ਦਾਸ ਬੰਚੈ, ਜਿਨ ਹਰ ਨਾਮ ਹਿਰਦੇ ਪਰੋਈ। ਅੱਜ ਸਤਿਗੁਰਾਂ ਨੇ ਫਿਰ ਸਾਡੇ ਤੇ ਆਪਣੀ ਬਖਸ਼ਿਸ਼ ਦਾ ਬੂਹਾ ਖੋਲ ਕੇ ਸਾਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ। ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਬੇਨਤੀ ਕਰਦਾ, ਜਿਹੜੇ ਅਜੇ ਤੱਕ ਸੰਗਤ ਵਿੱਚ ਨਹੀਂ ਬੈਠੇ, ਉਹਨਾਂ ਨੂੰ ਵੀ ਤੁਸੀਂ ਪ੍ਰੇਰਨਾ ਦੇ ਕੇ, ਆਵਾਜ਼ ਮਾਰ ਕੇ ਸੰਗਤ ਦੇ ਵਿੱਚ ਬਿਠਾਓ। ਇਹ ਘੜੀਆਂ ਹੱਥੋਂ ਜਾਣ ਨਾ ਦੇਣਾ, ਇਹ ਮੇਰੀ ਬੇਨਤੀ। ਇੱਕ ਸੈਕਿੰਡ ਬੜਾ ਕੀਮਤੀ ਹੁੰਦਾ ਹੈ, ਤੇ ਮੇਰੀ ਬੇਨਤੀ, ਇੱਕ ਸੈਕਿੰਡ ਯਤਨ ਕਰਿਓ ਸਾਡਾ ਗੁਰੂ ਦੇ ਲੇਖੇ ਵਿੱਚ ਲੱਗੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਅੱਜ ਦੀ ਇਸ ਪਰਿਵਾਰਕ ਮੀਟਿੰਗ ਦੀ ਮੈਂ ਪ੍ਰਾਰੰਭਤਾ ਕਰਾਂ। ਚੰਗੇ ਕੰਮ ਨਿਰੰਤਰਤਾ ਦੇ ਨਾਲ ਕਰਦੇ ਰਹਿਣਾ ਚਾਹੀਦਾ ਹੈ। ਚੰਗੇ ਕੰਮ ਨਿਰੰਤਰਤਾ ਦੇ ਨਾਲ ਕਰਦੇ ਰਹਿਣਾ ਚਾਹੀਦਾ ਹੈ। ਕੋਈ ਅਪਮਾਨ ਕਰੇ, ਤੁਹਾਡਾ ਕੋਈ ਸਨਮਾਨ ਕਰੇ, ਇਹਦੀ ਪਰਵਾਹ ਨਾ ਕਰੋ। ਪਰ ਮੇਰਾ ਇੱਕ ਨਿੱਜੀ ਵਿਸ਼ਵਾਸ ਹੈ, ਜਦੋਂ ਤੁਸੀਂ ਨਿਰੰਤਰਤਾਈ ਦੇ ਨਾਲ ਚੰਗੇ ਕੰਮ ਕਰਦੇ ਜਾਓਗੇ ਨਾ ਪਿਆਰਿਓ, ਦੁਨੀਆ ਦੇ ਲੋਕ ਅਪਮਾਨ ਕਰਨ, ਸਨਮਾਨ ਕਰਨ, ਕੋਈ ਫਰਕ ਨਹੀਂ ਪੈਣਾ। ਪਰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਤੁਹਾਡਾ ਸਨਮਾਨ ਜ਼ਰੂਰ ਕਰਨਗੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਔਰ ਸੱਚੀ ਗੱਲ ਏ, ਇਸ ਲੋਕ ਵਿੱਚ ਹੀ ਨਹੀਂ, ਜਦੋਂ ਤੋਂ ਗੁਰੂ ਰਾਮਦਾਸ ਜੀ ਦੀਆਂ ਨਜ਼ਰਾਂ ਵਿੱਚ ਸਨਮਾਨ ਪ੍ਰਾਪਤ ਕਰ ਲਿਆ, ਤੇ ਇਸ ਲੋਕ ਦੇ ਵਿੱਚ ਹੀ ਸੁੱਖ ਨਹੀਂ, ਪਰ ਲੋਕ ਵਿੱਚ ਵੀ ਪਿਆਰਿਆ ਤੇਰਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਬੜੀ ਪਿਆਰੀ ਹੈ, ਔਰ ਇੱਕ ਗੱਲ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਓ। ਮੇਰੀ ਬੇਨਤੀ ਹੈ, ਇੱਕ ਗੱਲ, ਵਕਤ ਦੇ ਕੋਲੋਂ ਹਾਰਿਆ ਜਾਂ ਜਿੱਤਿਆ ਨਹੀਂ ਜਾਂਦਾ। ਵਕਤ ਦੇ ਕੋਲੋਂ ਕਦੀ ਵੀ ਹਾਰਿਆ ਜਾਂ ਜਿੱਤਿਆ ਨਹੀਂ ਜਾਂਦਾ। ਵਕਤ ਦੇ ਕੋਲੋਂ ਹਮੇਸ਼ਾ ਸਿੱਖਿਆ ਜਾਂਦਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ। ਜਿਹੋ ਜਿਹਾ ਵੀ ਵਕਤ ਹੈ ਨਾ, ਉਸ ਵਕਤ ਦੇ
ਕੋਲੋਂ ਕੁਝ ਨਾ ਕੁਝ ਸਿੱਖ, ਕੁਝ ਨਾ ਕੁਝ ਗੁਣ ਗ੍ਰਹਿਣ ਕਰ। ਜਿਹੋ ਜਿਹਾ ਵੀ ਵਕਤ ਚੱਲ ਰਿਹਾ, ਚੰਗਾ ਚੱਲ ਰਿਹਾ, ਮਾੜਾ ਚੱਲ ਰਿਹਾ, ਉਤਰਾਈ ਵਾਲਾ ਚੱਲ ਰਿਹਾ ਵਕਤ, ਚੜ੍ਹਾਈ ਵਾਲਾ ਚੱਲ ਰਿਹਾ, ਦੁੱਖ ਵਾਲਾ, ਸੁੱਖ ਵਾਲਾ, ਹਰ ਪਲ ਤੋਂ ਕੁਝ ਨਾ ਕੁਝ ਸਿੱਖ। ਜੇ ਕੋਈ ਮੰਨ ਲੈ ਸੌਖਾ ਸਮਾਂ ਆ ਗਿਆ ਲਾਈਫ ਦੇ ਵਿੱਚ, ਉਹਦੇ ਤੋਂ ਵੀ ਸਿੱਖ। ਕੀ ਸਿੱਖਣਾ? ਇਹ ਸੌਖਾ ਸਮਾਂ ਆਇਆ ਕਿਹੜੇ ਕਾਰਨ ਕਰਕੇ, ਉਹ ਕਾਰਨ ਮੈਂ ਹੋਰ ਵਧਾਉਣੇ ਨੇ। ਤੇ ਜੇ ਕੋਈ ਦੁੱਖ ਦਾ ਸਮਾਂ ਆਇਆ, ਉਹਦੇ ਤੋਂ ਵੀ ਸਿੱਖ। ਇਹ ਦੁੱਖ ਮੈਨੂੰ ਕਿਉਂ ਆਏ ਨੇ? ਕਿਉਂਕਿ ਦੱਦਾ ਦੋਸ਼ ਨਾ ਦੇਹੂੰ ਕਿਸੇ, ਦੋਸ਼ ਕਰਮਾ ਆਪਣੇ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਾਣਾ। ਜੇ ਕੋਈ ਦੁੱਖ ਦਾ ਸਮਾਂ ਆਇਆ ਨਾ, ਉਹ ਵੀ ਫਿਰ ਸੋਚ ਇਹ ਕਿਉਂ ਬਣਿਆ ਮੇਰੇ ਉੱਤੇ ਇਹੋ ਜਿਹਾ ਸਮਾਂ, ਤੇ ਅੱਗੇ ਤੋਂ ਮੈਂ ਉਹ ਗਲਤੀ ਲਾਈਫ ਵਿੱਚ ਨਹੀਂ ਕਰਨੀ। ਕੋਈ ਵੀ ਸਮਾਂ, ਇਹ ਮੇਰੀ ਬੇਨਤੀ, ਵਕਤ ਦੇ ਕੋਲੋਂ ਹਮੇਸ਼ਾ ਸਿੱਖਿਆ ਹੀ ਜਾਂਦਾ। ਵਕਤ ਦੇ ਨਾਲ ਹਾਰਿਆ ਜਾਂ ਜਿੱਤਿਆ ਨਹੀਂ ਜਾਂਦਾ, ਵਕਤ ਦੇ ਕੋਲੋਂ ਹਮੇਸ਼ਾ ਸਿੱਖਿਆ ਜਾਂਦਾ। ਤੇ ਜਿਹੜਾ ਵਕਤ ਦੇ ਕੋਲੋਂ ਸਿੱਖਦਾ ਜਾਂਦਾ ਹੈ ਨਾ, ਫਿਰ ਉਹਦੀ ਤਰੱਕੀ ਕੋਈ ਵੀ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਪ੍ਰੇਮ, ਇਹਦੇ ਬੜੇ ਹੀ ਅਰਥ ਨੇ। ਪਰੇ ਮੈਂ ਨੂੰ ਪਰੇ ਕਰ ਦਿੱਤਾ, ਉਹ ਵੀ ਪ੍ਰੇਮ ਬਣ ਗਿਆ। ਪ੍ਰੇਮ ਦੇ ਬੜੇ ਹੀ ਅਰਥ ਨੇ, ਭਾਵੇਂ ਅੱਖਰ 2.5 ਨੇ, ਪਰ ਅਰਥ ਬੜੇ ਬਣਦੇ ਨੇ। ਪ੍ਰੇਮ ਦਾ ਇੱਕ ਇਹ ਵੀ ਅਰਥ ਬਣਦਾ, ਪਤਾ ਕੀ? ਪ੍ਰੇਮ ਦਾ ਅਰਥ, ਜਿਹਦੇ ਨਾਲ ਤੂੰ ਪ੍ਰੇਮ ਕਰਦਾ ਉਹਨੂੰ ਇੰਨਾ ਆਪਣਾ ਬਣਾ ਲਿਆ ਕਿ ਉਹਦੇ ਕੋਲੋਂ ਕੁਝ ਵੀ ਛਿਪਾਉਣ ਦੀ, ਲੁਕਾਉਣ ਦੀ ਲੋੜ ਨਾ ਰਹੀ। ਤੇ ਦੂਜੇ ਨੂੰ ਆਪਣਾ ਇੰਨਾ ਮੰਨ ਲਿਆ ਕਿ ਜਿਵੇਂ ਉਹ ਤੂੰ ਹੀ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜਿਵੇਂ ਤੂੰ ਉਹ ਹੀ ਹੈ, ਉਹ ਤੂੰ ਹੀ ਹੈ, ਬਸ ਦੋਨਾਂ ਵਿੱਚ ਕੋਈ ਫਰਕ ਰਹਿ ਹੀ ਨਹੀਂ ਗਿਆ। ਇਹ ਦੁਨਿਆਵੀ ਪ੍ਰੇਮ ਵਿੱਚ ਵੀ ਵੇਖ ਲਓ ਤੇ ਭਾਵੇਂ ਪਰਮਾਰਥ ਦੇ ਪ੍ਰੇਮ ਵਿੱਚ ਵੀ ਵੇਖ ਲਓ। ਪਿਆਰਿਓ, ਜੇ ਹੁਣ ਪਰਮੇਸ਼ਰ ਸਾਈਂ ਗੁਰੂ ਰਾਮਦਾਸ ਜੀ ਨਾਲ ਪ੍ਰੇਮ ਲਾ ਹੀ ਲਿਆ, ਉਹਦੇ ਕੋਲੋਂ ਕੀ ਲੁਕੋ? ਉਹਨੂੰ ਤੇ ਵੈਸੇ ਸਭ ਕੁਝ ਪਤਾ ਹੈ, ਪਰ ਉਹਦੇ ਕੋਲੋਂ ਕੁਝ ਲੁਕਾਉਣ ਦੀ ਕੋਸ਼ਿਸ਼ ਵੀ ਨਾ ਕਰ। ਤੇ ਇੰਨਾ ਪ੍ਰੇਮ ਦੇ ਵਿੱਚ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੂੰ ਆਪਣਾ ਬਣਾ ਲੈ, ਏਦਾਂ ਲੱਗੇ ਜਿਵੇਂ ਤੂੰ ਉਹ ਤੇ ਉਹ ਤੂੰ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਿਵੇਂ ਉਹ ਤੂੰ ਤੇ ਤੂੰ ਉਹ ਬਣ ਗਏ। ਪ੍ਰੇਮ, ਗੁਰੂ ਰਾਮਦਾਸ ਕਿਰਪਾ ਕਰਨ, ਬਖਸ਼ਿਸ਼ ਕਰਨ, ਰਹਿਮਤ ਕਰਨ, ਇਹੋ ਜੀ ਪ੍ਰੇਮਾ ਭਗਤੀ ਸਾਡੀ ਝੋਲੀ ਵਿੱਚ ਪਾਉਣ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਲਾਈਫ ਵਿੱਚ ਬੜੀ ਕੰਮ ਆਏਗੀ। ਜੀਵਨ ਵਿੱਚ ਕੁਝ ਵੀ ਸਥਾਈ ਨਹੀਂ ਹੁੰਦਾ। ਜੀਵਨ ਵਿੱਚ ਕੁਝ ਵੀ ਸਥਾਈ ਨਹੀਂ, ਪੱਕਾ ਨਹੀਂ। ਇਸ ਕਰਕੇ ਆਪਣੇ ਆਪ ਨੂੰ ਬਹੁਤਾ ਤਣਾਵਗ੍ਰਸਤ ਨਾ ਕਰੋ। ਬੰਦਾ ਕਈ ਵਾਰੀ ਡਿਪਰੈਸ਼ਨ 'ਚ ਚਲਿਆ ਜਾਂਦਾ, ਇਹ ਮੇਰੇ ਨਾਲ ਕੀ ਹੋ ਰਿਹਾ, ਇਹ ਮੇਰੇ ਨਾਲ ਇਹ ਘਟਨਾ ਕਿਉਂ ਵਾਪਰੀ। ਜੀਵਨ ਵਿੱਚ ਕੁਝ ਵੀ ਸਥਾਈ ਨਹੀਂ, ਇਸ ਕਰਕੇ ਆਪਣੇ ਆਪ ਨੂੰ ਤਣਾਵਗ੍ਰਸਤ ਨਾ ਕਰੋ। ਕਿਉਂਕਿ ਪਰਿਸਥਿਤੀਆਂ ਜਿਹੋ ਜੀਆਂ ਭਾਵੇਂ ਮਰਜ਼ੀ ਹੋਣ, ਜਿੰਨੀਆਂ ਮਰਜ਼ੀ ਖਰਾਬ ਹੋਣ, ਬਦਲ ਜ਼ਰੂਰ ਜਾਂਦੀਆਂ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਪਰਿਸਥਿਤੀਆਂ ਚਾਹੇ ਜਿੰਨੀਆਂ ਵੀ ਖਰਾਬ ਕਿਉਂ ਨਾ ਹੋਣ, ਬਦਲ ਜ਼ਰੂਰ ਜਾਂਦੀਆਂ ਨੇ। ਇਸ ਕਰਕੇ ਜਿਹੋ ਜੀ ਵੀ ਸਿਚੁਏਸ਼ਨ ਚੋਂ ਤੂੰ ਗੁਜ਼ਰ ਰਿਹਾ ਨਾ, ਆਪਣੇ ਉੱਤੇ ਇੰਨਾ ਸਟ੍ਰੈਸ ਨਾ ਲੈ, ਤਣਾਵਗ੍ਰਸਤ ਨਾ ਆਪਣੇ ਆਪ ਨੂੰ ਕਰ। ਤਣਾਵ ਮੁਕਤ ਰਹਿਣ ਦੀ ਕੋਸ਼ਿਸ਼ ਕਰ। ਤੇ ਤਣਾਵ ਮੁਕਤ ਰਹਿਣ ਦਾ ਇੱਕ ਬੜਾ ਪਿਆਰਾ ਤਰੀਕਾ ਹੈ, ਆਪਣੇ ਗੁਰੂ ਰਾਮਦਾਸ ਪਿਤਾ ਦੇ ਚਰਨਾਂ ਦੇ ਨਾਲ ਸਾਂਝ। ਤਣਾਵ ਮੁਕਤ ਹੋਣ ਦਾ ਬੜਾ ਪਿਆਰਾ ਤਰੀਕਾ ਹੈ, ਅੰਮ੍ਰਿਤ ਵੇਲੇ ਜਾਗ ਕੇ ਉਹਦੇ ਚਰਨਾਂ ਦੇ ਨਾਲ ਆਪਣੀ ਕਨੈਕਟੀਵਿਟੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਤਣਾਵ ਮੁਕਤ ਹੋਣ ਲਈ ਆਪਣਾ ਪ੍ਰੇਮ
ਵੱਧ ਤੋਂ ਵੱਧ ਗੁਰੂ ਪਿਤਾ ਦੇ ਚਰਨਾਂ ਨਾਲ ਵਧਾਈਏ, ਨੇਕ ਇਨਸਾਨ ਬਣੀਏ, ਚੰਗੇ ਇਨਸਾਨ ਬਣੀਏ। आप सवरो, परिवार सवारो, सारे आखो समाज आपे ही सवर जाएगा। प्यार नाल सारे फतेह बुलाओ जी। वाहिगुरु जी का खालसा, वाहिगुरु जी की फतेह। फतेह। अज जेड़ा मैं शब्द पढ़ना है, गुरु अर्जन देव पातशाह जी का उच्चारण किया। गुरु ग्रंथ साहिब जी के 49 और 50 अंग दे उत्ते दर्ज शब्द गुर अमृत नाम पियालिया जन्म मरण का पथ। आओ इस शब्द का गायन सारी संगत नाल मिल के करिए, कोई रसना वंजी न रहे जी। गुर अमृत नाम पियालिया, गुर अमृत नाम पियालिया, गुर अमृत नाम पियालिया, गुर अमृत नाम पियालिया। पढ़ो। गुर अमृत नाम पियालिया, गुर अमृत नाम पियालिया, गुर अमृत नाम पियालिया, अमृत नाम पियालिया, जन्म मरण का पथ, जन्म मरण का पथ। गुर अमृत नाम पियालिया, गुर अमृत नाम पियालिया। सारे लाओ हाजरी। गुर अमृत नाम पियालिया, गुर अमृत नाम पियालिया। संत जनों मिल पाई हो, सच्चा नाम समाला। संत जनों मिल पाई हो, सच्चा नाम समाला। तो सबंदो जी का ऐठे ओठे नाल।
पिया लिया गोरे अमृत नाम पिया लिया गोरे अमृत नाम पिया लिया गोरे अमृत नाम पिया लिया गुरु रामदास जी सारे आखन जी धन बाबा मेरे मन गुर जीवट अवर न कोए मेरे मन गुर जीवट अवर न कोए दूजा ठाऊं ना को सुझे गुर मिले सच सोए दूजा ठाऊं ना को सुझे गुर मिले सच सोए गुर मिले सच सोए गुरे अमृत नाम पिया लिया गोरे अमृत नाम पिया लिया नौ हाजरी गोरे अमृत नाम पिया लिया गुरु रामदास जी अमृत नाम पिया लिया गोरे अमृत नाम पिया लिया गोरे अमृत नाम पिया लिया गोरे अमृत नाम पिया लिया अमृत नाम पिया लिया धन गुरु रामदास जी सारे आखन जी धन बाबा दीप सिंह जी सगल पदार्थ तिस मिले जिन गुर डिठा जाए सगल पदार्थ तिस मिले जिन गुर डिठा जाए गुर चरणी जिन मन लगा सेवट पागी माए
अमृत नाम पिया लिया, गोरे 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 अमृत नाम पिया लिया। सतगुर गहर गंभीर है, सुख सागर आग खंड, सतगुर गहर गंभीर है, सुख सागर आग खंड, जिन गोर सेविया आपना, जमदूत न लागे दंड, गोरे नाल तुल न लगई, खोज डिठा ब्रह्मंड, नाम निधान सतगुर दिया, सुख नानक मन में मंड, सुख नानक मन में मंड, गोरे अमृत नाम पिया लिया, गोरे अमृत नाम पिया लिया, पढ़ो गोरे अमृत नाम पिया लिया, 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 जन्म मरण का पथ, गोरे अमृत नाम पिया लिया, जन्म मरण का पथ, जन्म मरण का पथ, पढ़ो गोरे अमृत नाम पिया लिया, गोरे अमृत नाम पिया ले, गज के गोरे अमृत नाम पिया लिया, गोरे अमृत नाम पिया लिया, कित मुख गुर साल
ਵਡਿਆਈ ਕਰਾਂ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਗੁਰੂ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਫਰਕ ਹੈ ਹੀ ਨਹੀਂ। ਉਹਨੇ ਹੀ ਸਾਰਾ ਜਗਤ ਪੈਦਾ ਕੀਤਾ, ਉਹ ਹੀ ਜਗਤ ਨੂੰ ਪੈਦਾ ਕਰਨ ਦੀ ਤਾਕਤ ਰੱਖਣ ਵਾਲਾ ਹੈ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਮੈਂ ਕਿਹੜੇ ਮੂੰਹ ਨਾਲ ਉਹਦੀ ਤਾਰੀਫ ਕਰਾਂ? ਉਹਦੀ ਤਾਰੀਫ ਤੇ ਹੋ ਹੀ ਨਹੀਂ ਸਕਦੀ। ਉਹ ਗਿਣਤੀਆਂ ਮਿਣਤੀਆਂ ਤੋਂ, ਤਾਰੀਫਾਂ ਤੋਂ, ਸਭ ਚੀਜ਼ਾਂ ਤੋਂ ਉੱਪਰ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਕਿਤ ਮੁਖ ਗੁਰ ਸਾਲਾਹੀਏ, ਕਰਨ ਕਾਰਨ ਸਮਰੱਥ, ਸੇ ਮੱਥੇ ਨੇਚਲ ਰਹੇ, ਜਿਨ ਗੁਰ ਧਾਰਿਆ ਹੱਥ। ਕਹਿੰਦੇ ਉਹ ਮੱਥੇ, ਉਹ ਸਿਰ ਸਦਾ ਲਈ ਗੁਰੂ ਚਰਨਾਂ 'ਚ ਟਿਕੇ ਰਹਿੰਦੇ ਨੇ, ਜਿਨ੍ਹਾਂ ਦੇ ਉੱਤੇ ਗੁਰੂ ਨੇ ਆਪਣੀ ਮੇਰ ਦਾ, ਬਖਸ਼ਿਸ਼ ਦਾ ਹੱਥ ਰੱਖ ਦਿੱਤਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਉਹ ਸਦਾ ਹੀ ਗੁਰੂ ਚਰਨਾਂ ਵਿੱਚ ਟਿਕੇ ਰਹਿੰਦੇ ਨੇ, ਜਿਨ੍ਹਾਂ ਦੇ ਉੱਤੇ ਗੁਰੂ ਨੇ ਬਖਸ਼ਿਸ਼ ਕਰ ਦਿੱਤੀ। ਤੇ ਅੱਗੇ ਪੰਚਮ ਪਾਤਸ਼ਾਹ ਕਹਿੰਦੇ, ਗੁਰ ਅੰਮ੍ਰਿਤ ਨਾਮ ਪਿਆਲਿਆ, ਜਨਮ ਮਰਨ ਕਾ ਪਥ। ਕਹਿੰਦੇ ਗੁਰੂ ਨੇ ਕਿਰਪਾ ਕਰਕੇ ਬਖਸ਼ਿਸ਼ ਦਾ ਖਾਤਾ ਖੋਲ ਕੇ ਮੈਨੂੰ ਆਪਣਾ ਨਾਮ ਦੇ ਦਿੱਤਾ। ਤੇ ਉਹ ਨਾਮ ਇਹੋ ਜਿਹਾ ਜਿਸ ਨਾਮ ਨੂੰ ਪ੍ਰਾਪਤ ਕਰਨ ਤੋਂ ਬਾਅਦ ਮੇਰਾ ਜਿਹੜਾ ਜਨਮ ਮਰਨ ਦਾ ਗੇੜ ਹੈ ਨਾ, ਉਹ ਮੁੱਕ ਗਿਆ। ਹੁਣ ਜਨਮ ਮਰਨ ਦੇ ਗੇੜ ਦੇ ਵਿੱਚ ਮੈਂ ਆਉਣਾ ਨਹੀਂ। ਆਤਮਿਕ ਜੀਵਨ ਦੇਣ ਵਾਲਾ ਇਹ ਨਾਮ ਜਲ ਗੁਰੂ ਨੇ ਬਖਸ਼ਿਸ਼ ਦਾ ਖਾਤਾ ਖੋਲ ਕੇ ਮੈਂ ਗਰੀਬ ਨੂੰ ਪਿਲਾ ਦਿੱਤਾ। ਤੇ ਇਹ ਨਾਮਦਾਨ ਇਹੋ ਜਿਹਾ ਜਿਹਦਾ ਸਦਕਾ ਮੇਰੇ ਉੱਤੇ ਇਹ ਬਖਸ਼ਿਸ਼ ਹੋਈ। ਹੁਣ ਮੈਨੂੰ ਇਹ ਪੱਕਾ ਵਿਸ਼ਵਾਸ ਹੋ ਗਿਆ ਕਿ ਮੈਂ ਹੁਣ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਵਾਂਗਾ। ਇਹ ਜਨਮ ਮਰਨ ਦਾ ਜਿਹੜਾ ਪੱਥ ਹੈ ਨਾ, ਇਹਦੇ ਤੋਂ ਮੈਂ ਪਰਹੇਜ਼ ਕਰ ਲੈਣਾ। ਹੁਣ ਇਸ ਪੱਥ ਦੇ ਉੱਤੇ, ਇਸ ਰਾਹ ਦੇ ਉੱਤੇ ਮੈਂ ਤੁਰਨਾ ਹੀ ਨਹੀਂ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇ ਕਹਿੰਦੇ ਉਹ ਪਰਮੇਸ਼ਰ ਦੇ ਰੂਪ ਗੁਰੂ ਨੇ, ਸਾਰੇ ਡਰ ਦੂਰ ਕਰਨ ਵਾਲੇ, ਸਾਰੇ ਦੁੱਖ ਨਾਸ ਕਰਨ ਵਾਲੇ, ਇਸ ਨਾਮ ਨੂੰ ਮੇਰੇ ਹਿਰਦੇ ਦੇ ਵਿੱਚ ਵਸਾ ਦਿੱਤਾ। ਹਾਂਜੀ, ਇਹ ਮੇਰੀ ਬੇਨਤੀ ਹੈ। ਨਾਮਦਾਨ ਗੁਰੂ ਜੀ ਦੇ ਕੋਲੋਂ ਲੈਣ ਦਾ ਵੇਲਾ ਆ ਗਿਆ। ਉਹ ਨਾਮਦਾਨ ਜਿਸ ਨਾਮ ਦਾ ਸਦਕਾ ਪਿਆਰਿਓ, ਬਸ ਇਹ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਉਹ ਨਾਮਦਾਨ ਲੈ ਲਓ ਪੰਜਾਂ ਪਿਆਰਿਆਂ ਕੋਲ। 27 ਤਰੀਕ ਨੂੰ ਜਿਹੜਾ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਨਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ, ਇਹ ਜਿਹੜੀ ਲਹਿਰ ਪ੍ਰਾਰੰਭ ਕੀਤੀ ਸਵੇਰੇ 10 ਵਜੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਪਿਆਰਿਓ, ਅੰਮ੍ਰਿਤ ਦਾ ਬਾਟਾ ਤਿਆਰ ਹੋਣਾ। ਕੋਈ ਨਿਗੋਰਾ ਨਾ ਰਹਿ ਜਿਓ, ਬਹਾਨੇਬਾਜ਼ੀਆਂ ਨਹੀਂ। ਇਹ ਜਨਮ ਮਰਨ ਦਾ ਗੇੜ ਮੁਕਾਉਣ ਦਾ, ਦੁੱਖਾਂ ਨੂੰ ਦੂਰ ਕਰਨ ਦਾ ਵੇਲਾ ਆ ਗਿਆ ਜੀ। ਤੇ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਪੰਜਾਂ ਦੇ ਕੋਲੋਂ ਨਾਮਦਾਨ ਲੈ ਲਓ। ਆਖੋ ਵਾਹਿਗੁਰੂ ਜੀ। ਔਰ ਇਹਦੇ ਵਿੱਚ ਏਡੀ ਤਾਕਤ ਹੈ, ਏਡੀ ਤਾਕਤ। ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਦਾ ਕਿਤੇ ਜੀਵਨ ਪੜ੍ਹੋ। ਬਾਬਾ ਅਤਰ ਸਿੰਘ ਜੀ ਜਿਨ੍ਹਾਂ ਨੇ ਆਪਣੀ ਲਾਈਫ ਦੇ ਵਿੱਚ ਤਕਰੀਬਨ 16 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਜਹਾਜ਼ੇ ਚਾੜਿਆ। 16 ਲੱਖ। ਇੱਕ ਪਿੰਡ ਦੇ ਵਿੱਚ ਦੀਵਾਨ ਲਾਏ ਮਹਾਂਪੁਰਖਾਂ ਨੇ, ਹਜ਼ਾਰਾਂ ਸੰਗਤਾਂ ਜੁੜੀਆਂ। ਮਹਾਂਪੁਰਖਾਂ ਨੇ ਅੰਮ੍ਰਿਤ ਛਕਣ ਬਾਰੇ ਸੰਗਤਾਂ ਨੂੰ ਕੀਤੀ ਪ੍ਰੇਰਨਾ। ਤੇ ਇੱਕ ਪੰਡਤਾਂ ਦਾ ਮੁੰਡਾ, ਉਹਦੇ ਉੱਤੇ ਵੀ ਇਸ ਚੀਜ਼ ਦਾ ਇੰਨਾ ਪ੍ਰਭਾਵ ਪਿਆ, ਮਹਾਂਪੁਰਖਾਂ ਦੇ ਬਚਨਾਂ ਦਾ ਇੰਨਾ ਪ੍ਰਭਾਵ ਪਿਆ, ਇੰਨਾ ਅਸਰ ਪਿਆ, ਕਿਤੇ ਜ਼ਿਕਰ ਵਿੱਚ ਪੜ੍ਹਿਓ। ਉਹ ਘਰ ਆਇਆ ਤੇ ਆਪਣੀ ਮਾਂ ਨੂੰ ਕਹਿੰਦਾ, ਮਾਂ ਕੱਲ ਅੰਮ੍ਰਿਤ ਦਾ ਬਾਟਾ ਗੁਰੂ ਘਰ ਵਿੱਚ ਤਿਆਰ ਹੋਣਾ, ਮੈਂ ਵੀ ਅੰਮ੍ਰਿਤ ਛਕਣਾ। ਤੇ ਮਾਂ ਕਹਿਣ ਲੱਗੀ, ਪੁੱਤਰ ਅਸੀਂ ਕੋਈ ਸਿੱਖ ਨਹੀਂ ਆ, ਅਸੀਂ ਕੋਈ ਸਿੱਖ ਨਹੀਂ, ਅਸੀਂ ਤੈਨੂੰ ਅੰਮ੍ਰਿਤ ਨਹੀਂ ਛਕਾਉਣਾ। ਬੱਚਾ ਹੁਣ ਜਿੱਦ ਕਰਦਾ। ਕਈ ਵਾਰੀ ਪ੍ਰਭਾਵ ਇਹੋ ਜਿਹਾ ਪੈ ਜਾਂਦਾ, ਅਸਰ ਪੈ ਜਾਂਦਾ ਬਚਨਾਂ ਦਾ, ਕਿ ਉਹ ਅਸਰ ਦੇ ਕਰਕੇ ਫਿਰ ਬੰਦਾ ਵਧੋ ਵਧੀ ਕਹਿੰਦਾ ਮੈਂ ਵੀ ਗੁਰੂ ਦੇ ਜਹਾਜ਼ੇ ਚੜ ਜਾਵਾਂ। ਹੁਣ ਇਹੋ ਜਿਹਾ ਪ੍ਰਭਾਵ ਮਹਾਂਪੁਰਖਾਂ ਦੇ ਬਚਨਾਂ ਦਾ, ਕਿਉਂਕਿ ਕਰਨੀ ਬੜੀ ਸੀ, ਕਮਾਈ ਬੜੀ ਸੀ, ਜੋ ਬਚਨ ਕਰਦੇ ਸੀ
बोलण तो पहला एक एक बचन नूं कमाउंदे सी। आखो वाहिगुरू जी। वाहिगुरू धन जी। गुरु रामदास जी। धन गुरु रामदास जी। प्यार नाल सारे आखो ना जी धन बाबा दीप सिंह वो जी। बच्चा मां दे अगे जिद करदा है, मां नहीं मनदी। इन्हें नूं प्यो आया, मां ने सारी गल दसी। इतना बच्चा जिद करदा, नौजवान है, 17-18 साल की उम्र है, बहुत जिद करी जा रहे, कल अमृत छकना, की करिए? वो कहते इदा नहीं हो सकता, असी इनू अमृत नहीं छका सकते। ते जबरी कीता कि बच्चे नू कमरे दे विच बंद करता, बाहरों लाता ताला। बच्चा हौके भरी जाता है, हौके भरी जाता है, मैं अमृत छकना है, मैं अमृत छकना है, मैं अमृत छकना है। ते इन्हां दी किताब दे विच जिक्र मिलदा है, हौके लेंदा 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 बच्चे ने एक हौका इहो जिहा लिया, कहंदा मैं अमृत छकना है, तुसी मैनू अमृत छकण तो रोको ना। एक हौका इहो जिहा लिया कि हौका लेंदियां ही इहदी जिंद विचों इहदी जान निकल गई। आखो वाहिगुरू जी। वाहिगुरू जी। धन गुरु रामदास जी। धन गुरु रामदास जी। प्यार नाल सारे आखो ना जी धन बाबा दीप सिंह जी। हुण कुछ समा बीतिया, आवाज कमरे चों आ नहीं रही। शायद इन्हां ने समझिया, माता पिता ने, कि शायद हौके लींदा लींदा रोंदा रोंदा सौ गया। राती ते कमरा खोलिया ना, पर सवेर पई जदों कमरा खोलिया ते की वेखदे ने, साडा जवान पुत्तर ना चढ़ाई कर गया। गल सुनन वाली जी। हुण मां सामने पुत्र दी लाश पई है, पिता सामने पुत्र दी लाश पई, रो रो के बुरा हाल कर रहे। सारा पिंड इकट्ठा हो गया। एकदम होया की? ते मां उस वेले कहन लगी, पुत्रा जे मैनू पता हुंदा तू इन्ना अमृत नाल प्यार करन लग पिया, मैं तेनू रोकदी ना, मैं तेनू अमृत छका ही देंदी। हौके लई जा रही मां भी, पिता भी रोई जा रहा, जवान पुत्र मर गया। इन्ना वड्डा दुख हुण सहण तो परे है गल। हुण जदों प्यारिओ समा बीतिया, पुत्र नूं ले जाण लगे संस्कार करन वास्ते, ते मां कहंदी गुरु घर दे सामने इनू लैके जाना, इहदी लाश नूं गुरु घर दे बाहर ही भावें नमस्कार कर लवे, इदां मत्था टकाउणा इहदे शरीर नूं। हुण जदों गुरु घर दे बाहर पहुंचे शरीर नूं मत्था टकाउण वास्ते, उस वेले मां ना अंदर अमृत संचार हो रहा। पहरेदार जिहड़ा बाहर खड़ोता है ना, उन्होंने कहंदी मेरे पुत्र दी बड़ी रीझ सी अमृत छकण दी। महापुरखां दे बचन सुन के बड़ा प्रभावित होया, पर मैं ही गल ना मन्नी। अमृत छकण दे करके इन्हें अपने सवास इदां दे दिते ने, मेरे मन दी भावना है, भावें ये हुण मर चुके है, अमृत दियां 2 बूंदां इहदे मुख विच पा दित्तियां जाण। हुण अंदर अमृत संचार हो रहा, ते 5 प्यारिਆਂ विच लगे ने बाबा अत्तर सिंह जी मस्तूआणे वाले महापुरख आप खुद। पहरेदार ने जाके बेनती की, सारी गल दसी, ते महापुरख कहंदे मर्यादा इदां नहीं कि इदां एक मुर्दे नूं अमृत, पर जे ओदी भावना सी ना बच्चे दी, फिर असी भी ये रोक नहीं सकते, लियाओ अंदर। हुण जदों ओदे पुत्र दी लाश अंदर लियांदी, मां भी नाल, पिता भी नाल, पुत्र दी लाश नूं लैके जदों आए अंदर, महापुरखां ने उस वेले गुरु ग्रंथ साहिब सच्चे पातशाह जी दे वल वेख के 5 प्यारिਆਂ ने रल के, एक महापुरख लगे ने, 4 होर सिंह ने, 5 ने रल के गुरु ग्रंथ साहिब दे चरणां 'च अरदास कीती। ते महापुरख कहंदे सतगुरु ये बच्चा अमृत छकना चाहुंदा सी, पर महाराज ਇਹਦੇ ਸਵਾਸਾਂ ਦੀ ਗਿਣਤੀ ਪੂਰੀ ਹੋ ਗਈ। ਹੁਣ ਇਹਦੀ ਮ੍ਰਿਤਕ ਦੇਹੀ ਨੂੰ ਲਿਆਏ ਨੇ ਗੁਰੂ ਘਰ ਦੇ ਵਿੱਚ, ਇਹਨੂੰ ਅੰਮ੍ਰਿਤ ਛਕਾਉਣ ਲੱਗੇ, ਆਪ ਕਿਰਪਾ ਕਰਿਓ। ਹੁਣ ਪਿਆਰਿਓ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਆਪ ਇਸ ਮੁਰਦੇ ਦੇ ਮੂੰਹ ਦੇ ਵਿੱਚ ਅੰਮ੍ਰਿਤ ਦੀਆਂ जो बुक्कां पाउणियां, अमृत के चूले पाने शुरू किए। पहला चूला पाया मर्यादा अनुसार, कहंदे कहंदे बोल वाहिगुरू जी का खालसा वाहिगुरू जी की फतेह। हुण मुर्दा सामने बोले किवें? हुण दूजी वारी गया, बोल वाहिगुरू जी का खालसा वाहिगुरू जी की फतेह। गुरु ग्रंथ साहिब वल वेखिया, फिर इस बच्चे दे मुख दे विच फिर अमृत दा चूला पाया, कहंदे बोल बच्चे
वेखो अमृत दी शक्ति वेखो प्यारिओ जेड़ी अमृत दी शक्ति एडी ज्यादा शक्ति अमृत दे विच अमृत दी दात इस दे विच इन्नी ताकत है अमृत दे विच एडी शक्ति कि ये मुड़दियां दे विच भी जान पा देंदा है। आखो वाहिगुरू जी वाहिगुरू और गल्लां बनाईयां होईयां नहीं कदी महापुरखां दा जिक्र पढ़ियो ते जिथे ये गल वापरी आप जाके वेखियो। ये मेरी बेनती है अमृत दी दात दसो गुरु गोबिंद सिंह साहब ने मुर्दियां दे विच जान नहीं पाई जेड़े कमजोर दिल ने जेड़े बुझ दिल ने कल तुसीं सुनिया सी जेड़े बुझ दिल ने जेड़े कमजोर ने जेड़े कहंदे ने हम तो तोलन जाने तकड़ी नंगी करद कदे नहीं पकड़ी ओही कहंदे ने दुनिया झुकती है तकदीर के आगे अब तकदीर भी झुकेगी हमारी शमशीर के आगे। मेरी बेनती है प्यारिओ एक कौतक वेख के होर भी बहुत सारे पिंड दे जेड़े लोग सी वो अमृत छक के गुरु वाले बन गए। ये मेरी बेनती 27 तरीक नूं जेड़ा अमृत दा बाटा तैयार होना है ना कोई भी निगोरा ना रह जाओ। ये बड़े वड्डे भागां वाला दिन है जेड़ा साडी लाइफ दे विच आ रहा है ते इस दिन नूं हथों जान ना देना। जिन्हां ने अमृत नहीं छकिया छको और जिन्हां ने छकिया ना हाथ ते हाथ धर के ना बहना 10-10 15-15 नूं प्रेरणा करियो अमृत छकण बारे। ये मेरी बेनती जे वखीरा घत के सवेरे 10 बजे 27 तरीक नूं दाता बंदी छोड़ पब्लिक स्कूल राम तीरथ रोड सब ने पहुंचना ककार पा के केसी इशनान करके ते जेड़ा ककार नहीं लै सकदा उन्होंने बिल्कुल फ्री भी दिते जाणगे इत्थों ते जेड़ा अमृत छकण वास्ते प्रेमियां नूं प्रेरणा करके भी लियाएगा ओदा विशेष सन्मान भी होएगा। मेरी बेनती मन बना लो इस मौके वार वार नहीं जे मिलने ये वड्डे भागां दी निशानी ये मौका साडी लाइफ दे विच आ रहा ये अमृत रूपी दात प्राप्त करन दा ते मेरी बेनती सारे जाने अमृत छकियो गुरु दियां मोहरां लवाओ। किवें कह रहे साहब ये गुरु ने कृपा करके मैनू ये दात देती केड़ी आखो धन गुरु रामदास जी धन गुरु रामदास जी प्यार नाल सारे आखो धन बाबा दीप सिंह जी। इसे प्यार वाले ने ना ये अमृत दी वडियाई बारे बड़े प्यारे बचन लिखे ने मेरा चित करदा तुहाडे नाल सांझे करा। आ मन जाग पे जेड़ा इधर उधर भटकदा ना बुरे कम्मां वल उसे वेले तैयार हो जांदा जाण नूं एक ते गुरु घर वल भी लग जावे। अमृत छकण दे बारे ना गुरमुखां ने बड़े प्यारे बचन कीते कहंदे अमृत निगोरे नूं सगोरा बना देंदा है। अमृत निगोरे नूं सगोरा बना देंदा है क्योंकि सतगुरु जी दी खजूरी तो बिना अमृत दी दात प्राप्त नहीं हुंदी ते जदों सतगुरु दी खजूरी दे विच आके एक निगोरा बंदा अमृत दी दात प्राप्त कर लैंदा है ना वो निगोरे तो सगोरा बन जांदा है ने खसमे तो खसम वाला बन जाता है जी। आखो धन गुरु रामदास जी धन गुरु रामदास जी सतगुर बाजों गुर नहीं कोई निगोरे का है ना बुरापन खत्म हो गया निगोरे तो हुण सगुरा बन गया और निगोरेपन दे दाग नूं लवाउण दा वेला आ गया जे लवा लो दाग। देखो 40 सिंह ने गुरु गोबिंद सिंह साहब जी दे कोल उन्होंने बेदावा लिख दिता असी तुहाडे सिख नहीं तुसी साडे गुरु नहीं। ये महापुरख बचन करते सी जेड़े अमृत नहीं ना छकदे भी बेदावा लिख के बैठे ने बाजां वाले तू गुरु नहीं साडा असी तेरे सिख नहीं।
पर वो 40 ने ते प्यारिओ अपनियां जानां वार के बेदावा पड़वा लिया। बाबा ईशर सिंह जी बचन करते सी, कहंदे लिखिया काली शाही नाल बेदावा, पर जदों पड़वाया खून दे नाल लाल शाही नाल पड़वाया बेदावा। उन्होंने ते अपनियां जानां वार के गुरु घर तो अपना बेदावा पड़वा लिया। ओ भोलिओ असी गुरु वाले बन के ये निगोरे पनदा बेदावा पड़वा लईए। जिहड़ा असी बेदावा लेके बैठे हैं ना, तुसी साडे गुरु नहीं, असी तुहाडे सिख नहीं। ये गुरु वाले बन के ये बेदावा पड़वाउण दा वेला आ गया जे। मेरी बेनती निगोरे ना रह जिओ। आखो धन गुरु रामदास जी, धन गुरु रामदास जी। वास्ता जे तुहानू गुरु रामदास दा, वास्ता जे कलगियां वाले दा, साहिबजादियां दा वास्ता जे, जिन्हां ने साडे करके अपनियां जानां कुर्बान कर दित्तियां। असी फिर भी अमृत ना छकीए ते मैं कहना सिख घमाउण दे असी लायक नहीं। साहिबजादियां वाल वेख लिओ, साहिबजादियां वाल वेख के मैनू पक्का विश्वास अमृत छकण नूं दिल करेगा ही करेगा। भाई तारू सिंह जी दी खोपड़ी वेख लेना, रंबी दे नाल उतर रही है। जदों ओ खोपड़ी वाल वेखोगे ना ते उदों अमृत छकण दा दिल करेगा ही करेगा। साडे करके आ सब कुछ कीता नहीं ते उन्हां नूं की लोड़ सी। धर बापू वाल वेख लेना प्यारिओ, उन्होंने कह दिता इन पुत्रन के शीश पर वार दिए सत चार मुए तो क्या हुआ जीवत कई खजा। साडे बारे क्या इन पुत्रन के शीश पर 4 साहिबजादे साडे लई वारे ने। आखो वाहिगुरू जी, वाहिगुरू जी। जे असी भी अमृत छक के गुरु दी मोहर लवा लांगे ना, गुरु दियां खुशियां ते जे मोहर नहीं ना लवावांगे, गुरु साहब कहणगे ए ओही ने जिन्ना करके मैं अपने चारे वारे। एक गल नहीं मेरी बनते, निगोरे पन दा दाग लवा लो जी। आखो धन गुरु रामदास जी, धन गुरु रामदास जी। प्यार नाल सारे आखो धन बाबा। मैं जिहड़ी गल कर रहा सा, अमृत निगोरे नूं सगोरा बना देंदा है। सतगुरु दी हजूरी विच जदों आके सिख 5 प्यारिਆਂ तो अमृत दी दात लैंदा, ਉਹ निगोरा सगोरा बन जांदा है, खसम वाला बन जांदा है ते अमृत छकण नाल गुरु नाल सांझ बनदी। आखो वाहिगुरू जी, वाहिगुरू जी। क्योंकि गुरु जी अपने सिख नूं जो सिੱਖਿਆ देंदे आ ना, जदों फिर सिख उस सिੱਖਿਆ नूं कमाउण लग पैंदा ते ओ सिੱਖਿਆ दा सदका हुंदा कि गुरु नाल सांझ बन जांदी। सांझ अमृत दे करके सिख दी सांझ बनदी है कलगीधर पिता दे नाल। आखो धन गुरु रामदास जी, धन गुरु रामदास जी। धन गुरु रामदास जी, धन गुरु रामदास जी। प्यार नाल सारे आखो ने जी धन बाबा दीप सिंह जी। तीसरा वचन सुनियो ध्यान नाल। पहली गल मैं कीती, अमृत निगोरे नूं सगोरा बना देंदा है। दूजा अमृत छकण करके कि गुरु नाल सांझ बनदी है। तीजी गल, जे खालसे नाल मेल मिलाप चाहुंदे हो ना, खालसा पंथ दे विच शामिल होना चाहुंदे हो, खालसा पंथ विच ते प्यारिओ खालसा पंथ विच शामिल होण दी इक्को एक जुगत ते 5 कोलों अमृत दी दात लैणी। आखो वाहिगुरू जी, जे तुसी अमृत दी दात नहीं ना लैंदे फिर तुसी खालसे बन ही नहीं सकदे। अगली गल ये भी बड़ी प्यारी है, मैनू बड़ी अच्छी लगी, और जिथों चंगियां गल्लां मैनू मिलदियां तुहानू पता मैं तुहाडे तक पहुंचा देना। कहंदे खालसे दे दरगाही जहाज ते सवार होण लई, खालसे दा जिहड़ा दरगाही जहाज है ना, कहंदे खालसे दे दरगाही जहाज ते सवार होण लई अमृत एक पासपोर्ट दी न्याई काम करदा है। आखो वाहिगुरू जी, वाहिगुरू जी। हुण पासपोर्ट बंदे दे कोल होवे तां ही अपने देश तो दूजे देश तक जा सकदा है। पासपोर्ट नहीं, वीजा नहीं लगा, मोहर नहीं लगी, दूजे देश च जा ही नहीं सकदा। अमृत पासपोर्ट दी न्याई काम करदा है ते जदों अमृत छक के शब्द दी कमाई सिख करदा है ना, वो समझ लो वीजा लग गया दरगाह दा। ये मेरी बेनती है, बेनती खालसे दे दरगाही जहाज ते सवार होण लई प्यारिओ अमृत छक लो। आखो धन गुरु रामदास जी, धन गुरु रामदास जी। धन गुरु रामदास जी, धन गुरु रामदास जी। प्यार नाल सारे आखो धन बाबा दीप सिंह जी। अगली गल बड़ी प्यारी, कहंदे अमृत छकण नाल आलस भी दूर हुंदा है।
ਉਦਮ ਪ੍ਰਗਟ ਹੁੰਦਾ ਹੈ। ਜਦੋਂ ਵੀਰ ਆਸਣ 'ਚ ਬਹਿੰਦਾ ਨਾ ਬੰਦਾ, ਕਹਿੰਦੇ ਉਸ ਵੇਲੇ ਆਲਸ ਦੂਰ ਹੁੰਦਾ ਹੈ, ਅੰਦਰ ਉਦਮ ਪ੍ਰਗਟ ਹੁੰਦਾ ਹੈ। ਤੇ ਜੇ ਕੋਈ ਅੰਮ੍ਰਿਤ ਛਕਣ ਤੋਂ ਬਾਅਦ ਅਸਲੀਅਤ ਦੇ ਵਿੱਚ ਆਪਣਾ ਆਪ ਸਰੈਂਡਰ ਕਰ ਦੇਵੇ ਨਾ, ਇਹਦੇ ਸਦਕਾ ਅੰਮ੍ਰਿਤ ਵੇਲਾ, ਨਾਮਦਾਨ, ਇਸ਼ਨਾਨ ਨਾਲ ਨਿਤਨੇਮ, ਇਹ ਸਾਰੀਆਂ ਚੀਜ਼ਾਂ ਦਾ ਸਦਕਾ ਪਿਆਰਿਓ ਹੁੰਦਾ ਪਤਾ ਕੀ ਏ? ਉਹ ਸਿੱਖ ਨੂੰ ਕਲਗੀਧਰ ਬਾਪੂ ਦੇ ਚਰਨਾਂ ਵਿੱਚ ਥਾਂ ਮਿਲ ਜਾਂਦਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਕਹਿੰਦੇ ਅੰਮ੍ਰਿਤ ਛਕਣ ਦਾ ਸਦਕਾ ਵੱਡੀ ਕਿਰਪਾ ਇੱਕ ਹੋਰ ਵਰਤੋਂ ਦੀ। ਅੰਮ੍ਰਿਤ ਛਕ ਲਵੇ ਬੰਦਾ ਤੇ ਅੰਮ੍ਰਿਤ ਛਕ ਕੇ ਨਾਮ ਅਭਿਆਸੀਆਂ ਦੀ ਸੰਗਤ ਵਿੱਚ ਬਵੇ, ਤੇ ਜਦੋਂ ਨਾਮ ਅਭਿਆਸੀਆਂ ਦੀ ਸੰਗਤ ਵਿੱਚ ਬਹਿ ਕੇ ਨਾਮ ਜਪਦਾ ਹੈ ਨਾ, ਤੇ ਫਿਰ ਪੱਕੇ ਤੌਰ ਤੇ ਇਹਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ। ਉਹ ਸੁੱਖ ਮਿਲਦੇ ਨੇ, ਬੰਦਾ ਭਾਵੇਂ ਮਰ ਜਾਵੇ ਉਹ ਸੁੱਖ ਤਾਂ ਵੀ ਨਾਲ ਨਿਭਦੇ ਨੇ, ਸਰੀਰ ਰਵੇ ਨਾ ਰਵੇ ਉਹ ਸੁੱਖ ਦਰਗਾਹ ਵਿੱਚ ਨਾਲ ਜਾਂਦੇ ਨੇ। ਆਖੋ ਵਾਹਿਗੁਰੂ ਜੀ। ਇਹ ਮੇਰੀ ਬੇਨਤੀ ਹੈ ਪਿਆਰਿਓ, 27 ਤਰੀਕ ਨੂੰ ਜਿਹੜਾ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਅੰਮ੍ਰਿਤ ਛਕ ਕੇ ਗੁਰੂ ਦੀਆਂ ਮੋਹਰਾਂ ਲਵਾਓ, ਕੋਈ ਵੀ ਨਿਗੋਰਾ ਨਾ ਰਹਿ ਜਾਇਓ। ਸਵੇਰੇ 8:30 ਵਜੇ 27 ਤਰੀਕ ਨੂੰ ਪਹੁੰਚਿਓ, ਕੇਸੀ ਇਸ਼ਨਾਨ ਕਰਕੇ ਕਕਾਰ ਪਾ ਕੇ, ਤੇ ਜਿਹੜਾ ਕਕਾਰ ਨਹੀਂ ਵੀ ਲੈ ਸਕਦਾ ਉਹਨੂੰ ਇੱਥੋਂ ਵੀ ਦਿੱਤੇ ਜਾਣਗੇ। ਔਰ 10 ਵਜੇ ਠੀਕ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਸਭ ਨੇ ਗੁਰੂ ਦੀਆਂ ਮੋਹਰਾਂ ਲਵਾਉਣੀਆਂ। ਹੋਰਨਾਂ ਨੂੰ ਵੀ ਪ੍ਰੇਰਨਾ ਕਰਿਓ, ਕੱਲ ਦੇ ਦਿਮਾਨ ਵਿੱਚ ਫਿਰ ਤੁਹਾਡੇ ਦੀਦਾਰ ਮੇਰਾ ਸਤਿਗੁਰੂ ਕਰਵਾਵੇ। ਪਿਆਰ ਸਹਿਤ ਸਾਰੀ ਸੰਗਤ ਫਤਿਹ ਬੁਲਾਓ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ ਬੇਨਤੀ ਹੈ, 27 ਜਨਵਰੀ ਆ ਰਹੀ, ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਦਾਤਾਬੰਦੀ ਛੋੜ ਪਬਲਿਕ ਸਕੂਲ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਸਵੇਰੇ 10 ਵਜੇ ਤੋਂ ਦੁਪਹਿਰੀ 3 ਵਜੇ ਤੱਕ ਜਿੱਥੇ ਚੁਪਹਿਰਾ ਜਪ ਤਪ ਸਮਾਗਮ ਹੋਏਗਾ, ਉੱਥੇ 27 ਤਰੀਕ ਨੂੰ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾ ਰਿਹਾ। ਜਿਹੜੇ ਪ੍ਰੇਮੀਆਂ ਨੇ ਅੰਮ੍ਰਿਤ ਛਕਣਾ, ਉਹ ਕੇਸੀ ਇਸ਼ਨਾਨ ਕਰਕੇ 9 ਵਜੇ ਤੱਕ ਰਾਮ ਤੀਰਥ ਰੋਡ ਇਸ ਅਸਥਾਨ ਤੇ ਪਹੁੰਚਣ ਦੀ ਕਿਰਪਾਲਤਾ ਕਰਨ। ਜਿਹੜੇ ਤੇ ਪ੍ਰੇਮੀ ਕਕਾਰ ਲੈ ਸਕਦੇ ਨੇ ਉਹ ਲੈ ਕੇ ਆਉਣ, ਤੇ ਜਿਹੜੇ ਨਹੀਂ ਲੈ ਸਕਦੇ ਉਹਨਾਂ ਲਈ ਟਰਸਟ ਵੱਲੋਂ ਫ੍ਰੀ ਕਕਾਰਾਂ ਦਾ ਵੀ ਪ੍ਰਬੰਧ ਕੀਤਾ ਗਿਆ। ਨਾਲ ਮੈਨੂੰ ਦੱਸਦਿਆਂ ਹੋਇਆਂ ਇੱਕ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਤੁਸੀਂ ਕਿਣਕਾ ਦਿੰਦੇ ਹੋ, ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਗਰਾਊਂਡ ਫਲੋਰ ਚੱਲ ਰਿਹਾ, ਫਸਟ ਫਲੋਰ ਦੀ ਓਪਨਿੰਗ ਹੈ, ਜਿੱਥੇ ਪਹਿਲੇ ਬਹੁਤ ਸਾਰੀਆਂ ਸੁਵਿਧਾਵਾਂ ਚੱਲ ਰਹੀਆਂ ਨੇ, ਐਕਸਰੇ ਚੱਲ ਰਹੇ ਨੇ ਮਹਾਰਾਜ ਜੀ ਦੀ ਮਿਹਰ ਦੇ ਨਾਲ। ਉਸ ਤੋਂ ਬਾਅਦ ਲੈਬੋਰਟਰੀ ਦੇ ਕਾਰਜ ਹੋ ਰਹੇ ਨੇ, ਨਾਲ 6-7 ਡਾਕਟਰ ਜੋ ਬੈਠਦੇ ਨੇ ਡੇਲੀ ਮਰੀਜ਼ਾਂ ਨੂੰ ਚੈੱਕ ਕਰਨ ਵਾਸਤੇ। ਹੁਣ ਫਸਟ ਫਲੋਰ ਦੇ ਉੱਤੇ ਅਲਟਰਾਸਾਊਂਡ, ਫਿਜ਼ੀਓਥੈਰੇਪੀ, ਆਈਜ਼ ਦੇ ਸਾਰੇ ਕਾਰਜ ਔਰ ਡੈਂਟਲ ਦੇ ਜੋ ਸਾਰੇ ਇਲਾਜ ਹੋਇਆ ਕਰਨਗੇ। ਇਹ ਮੇਰੀ ਬੇਨਤੀ ਹੈ, ਜੋ ਕਿਣਕਾ ਤੁਸੀਂ ਦਿੰਦੇ ਹੋ ਨਾ, ਆ ਕੇ ਆਪਣੀਆਂ ਅੱਖਾਂ ਨਾਲ ਤੱਕਿਓ, ਪਰਿਵਾਰਾਂ ਸਮੇਤ ਪਹੁੰਚਿਓ, 10 20 ਨੂੰ ਲੈ ਕੇ, ਔਰ ਇੱਕੋ ਯੂਨੀਫਾਰਮ ਦੇ ਵਿੱਚ, ਇੱਕੋ ਬਾਣੇ ਦੇ ਵਿੱਚ, ਸਫੇਦ ਲਿਬਾਸ ਦੇ ਵਿੱਚ, ਵਾਈਟ ਡਰੈਸ ਦੇ ਵਿੱਚ ਸਾਰੇ ਪ੍ਰੇਮੀਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਆਪ ਜੀਆਂ ਨੇ ਸਵੇਰੇ 9 ਵਜੇ ਪਹੁੰਚ ਜਾਣਾ ਔਰ ਚੁਪਹਿਰਾ ਜਪ ਤਪ ਸਮਾਗਮ ਦਾ ਵੀ ਆਨੰਦ ਮਾਣਨਾ, ਨਾਲ ਅੰਮ੍ਰਿਤ ਸੰਚਾਰ ਵੀ, ਜੋ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਫਸਟ ਫਲੋਰ ਦੀ ਓਪਨਿੰਗ ਵੀ, ਤੇ ਇਹਦੇ ਨਾਲ ਜੋ ਤੁਸੀਂ ਖੁੱਲ੍ਹੇ ਪਾਠ ਆਪੋ ਆਪਣੇ ਘਰਾਂ 'ਚ ਕਰ ਰਹੇ ਹੋ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ, ਜਪਜੀ ਸਾਹਿਬ ਜੀ ਦੇ ਪਾਠ, ਸੁਖਮਨੀ ਸਾਹਿਬ ਜੀ ਦੇ ਪਾਠ, ਚੌਪਈ ਸਾਹਿਬ ਜੀ ਦੇ ਪਾਠ, ਵਾਹਿਗੁਰੂ ਗੁਰਮੰਤਰ ਦੀਆਂ ਮਾਲਾ, ਮੂਲ ਮੰਤਰ ਦੀਆਂ ਮਾਲਾ, ਜਿਹੜੇ ਵੀ ਜਾਪ ਤੁਸੀਂ ਆਪੋ ਆਪਣੇ ਘਰਾਂ 'ਚ ਕਰ ਰਹੇ ਹੋ, ਕਾਪੀਆਂ ਤੁਸੀਂ ਲਾਈਆਂ ਨੇ, ਜਿਨ੍ਹਾਂ ਨੇ ਨਹੀਂ ਲਾਈਆਂ ਹੁਣੇ ਹੀ ਲਾ ਲਓ ਭਾਵੇਂ, ਤੇ ਰੋਜ਼ ਦੀ ਗਿਣਤੀ ਲਿਖਣੀ ਸ਼ੁਰੂ ਕਰ ਦਿਓ। ਤੇ ਆਪ ਜੀ ਨੇ ਜੋ ਆਪਣੀ ਗਿਣਤੀ ਹੈ ਇਹਨਾਂ ਪਾਠਾਂ ਦੀ, 25 ਜਨਵਰੀ ਤੱਕ ਜੋ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀਆਂ ਨੇ ਗਿਣਤੀ ਦੇਣ ਦੀ ਕਿਰਪਾਲਤਾ ਕਰਨੀ। ਇੱਕੋ ਨੰਬਰ ਦੇ ਉੱਤੇ ਫ਼ੋਨ ਕਰਕੇ ਇੱਕ ਪ੍ਰੇਮੀ ਨੇ ਇੱਕੋ ਨੰਬਰ ਦੇ ਉੱਤੇ ਫ਼ੋਨ ਕਰਕੇ ਗਿਣਤੀ ਦੇਣੀ। ਸਭ ਨੰਬਰਾਂ ਦੇ ਉੱਤੇ ਤੁਸੀਂ ਫ਼ੋਨ ਨਹੀਂ ਕਰਨੇ। ਮੰਨ ਲਓ ਇੱਕ ਨੰਬਰ ਤੇ ਤੁਸੀਂ ਗਿਣਤੀ ਦੇਤੀ, ਇਹ ਨਹੀਂ ਕਿ ਦੂਜੇ ਨੰਬਰ ਤੇ ਵੀ ਦੇਣੀ ਹੈ। ਆਪ ਜੀ ਇਹਨਾਂ ਚੋਂ ਕਿਸੇ ਵੀ ਨੰਬਰ ਦੇ ਉੱਤੇ ਫ਼ੋਨ ਕਰਕੇ ਜਾਂ ਮੈਸੇਜ ਕਰਕੇ ਆਪਣੀ ਪਾਠਾਂ ਦੀ ਗਿਣਤੀ ਲਿਖਵਾ ਸਕਦੇ ਹੋ। ਤੇ ਉਸ ਦਿਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਦੇ ਵਿੱਚ
ਵੱਡੀ ਗਿਣਤੀ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਦੀ ਭੇਟਾ ਦੇਣੀ ਔਰ ਵੱਡੀ ਗਿਣਤੀ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਸਾਨੂੰ ਲੋਕ ਪਰਲੋਕ ਦੀਆਂ ਦਾਤਾਂ ਨਾਲ ਨਿਵਾਜਣਾ। ਮੇਰੀ ਸਭ ਨੂੰ ਬੇਨਤੀ ਪਿਆਰਿਓ, ਪ੍ਰਤੱਖ ਰੂਪ ਦੇ ਵਿੱਚ ਆਪ ਬਾਬਾ ਦੀਪ ਸਿੰਘ ਜੀ ਚੁਪਹਿਰੇ ਵਾਲੇ ਦਿਨ ਬਹਿੰਦੇ ਨੇ। ਸਭ ਨੂੰ ਪਤਾ ਹੈ ਕਿਵੇਂ ਸਭ ਨੂੰ ਝੋਲੀਆਂ ਭਰਨ ਵਾਲਾ ਬਣਾ ਰਿਹਾ ਖੰਡੇ ਵਾਲਾ ਬਾਬਾ, ਸਭ ਨੂੰ ਪਤਾ ਹੈ। ਤੇ ਮੇਰੀ ਬੇਨਤੀ, ਇਹ ਜਿਹੜੇ ਨਵੇਂ ਕਾਰਜ ਵੀ ਹੋਣੇ ਨੇ ਇਹਨਾਂ ਦੇ ਵੀ ਆ ਕੇ ਦਰਸ਼ਨ ਕਰਿਓ। ਅੰਮ੍ਰਿਤ ਛਕਣ ਵਾਲੇ ਅੰਮ੍ਰਿਤ ਵੀ ਛਕਿਓ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਪੰਜਾਂ ਨੂੰ ਪ੍ਰੇਰਨਾ ਕਰਕੇ ਅੰਮ੍ਰਿਤ ਛਕਣ ਵਾਸਤੇ ਜ਼ਰੂਰ ਲਿਆਇਓ। ਇਹ 27 ਤਰੀਕ ਭੁੱਲਿਓ ਨਾ, ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅਸੀਂ ਸਭ ਨੇ ਸ਼ਰਧਾ ਨਾਲ ਧੂਮ-ਧਾਮ ਨਾਲ ਚੜ੍ਹਦੀ ਕਲਾ ਦੇ ਨਾਲ ਮਨਾਉਣਾ ਹੈ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਮੇਰੀ ਬੇਨਤੀ ਜ਼ਰੂਰ 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਓ। ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ, ਜੋ ਕਿਣਕਾ ਤੁਸੀਂ ਦਿੰਦੇ ਹੋ ਉਹ ਲੱਗਦਾ ਕਿੱਥੇ? ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਜਿੱਥੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। ਬਿਲਕੁਲ ਇਸੇ ਸਥਾਨ ਦੇ ਉੱਤੇ ਹੀ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ। 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਲੈਬੋਰਟਰੀ ਦੇ ਸਾਰੇ ਟੈਸਟ ਲਾਗਤ ਮੁੱਲ ਨਾਲ ਹੁੰਦੇ ਨੇ। ਡਿਜੀਟਲ ਐਕਸਰੇ 150 ਰੁਪਏ 'ਚ ਹੁੰਦਾ। ਔਰ ਜਿਹੜੇ ਡਾਕਟਰ ਆਪਣੀ ਕਲੀਨਿਕ ਦੇ ਉੱਤੇ 200 300 ਰੁਪਇਆ ਫੀਸ ਲੈਂਦੇ ਨੇ, ਇਸ ਹਸਪਤਾਲ ਵਿੱਚ 20 ਰੁਪਏ 'ਚ ਵੇਖਦੇ ਵੀ ਨੇ ਤੇ ਨਾਲ 2 ਦਿਨ ਦੀ ਦਵਾਈ ਵੀ ਦਿੱਤੀ ਜਾਂਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ। ਲੜਕਿਆਂ ਦਾ 2 ਸਾਲਾਂ ਦਾ ਗੁਰਮਤ ਦਾ ਕੋਰਸ ਹੈ, ਜਿਹਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਨਾਲ ਗੁਰਬਾਣੀ ਦੀ ਸੰਥਿਆ। ਬੱਚੇ ਆਪ ਹੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੁਣ ਕਰਦੇ ਨੇ, ਆਪ ਹੀ ਹੁਕਮਨਾਮਾ ਲੈਂਦੇ ਨੇ, ਆਪ ਹੀ ਸਹਿਜ ਪਾਠ ਕਰਦੇ ਨੇ। ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ। ਔਰ ਮੈਨੂੰ ਪੱਕਾ ਵਿਸ਼ਵਾਸ ਤੁਹਾਡੇ ਘਰਾਂ 'ਚ ਵੀ ਬਰਕਤ ਪੈ ਰਹੀ ਹੋਏਗੀ, ਜੋ ਕਿਣਕਾ ਤੁਸੀਂ ਦਸਵੰਧ ਦਾ ਸਾਨੂੰ ਭੇਜਦੇ ਹੋ। ਜਿਸ ਦਸਵੰਧ ਦੇ ਨਾਲ ਦੁਨਿਆਵੀ ਤੌਰ ਤੇ ਵੀ ਸੇਵਾਵਾਂ ਦਾ ਵਾਧਾ ਹੋ ਰਿਹਾ ਔਰ ਬੱਚੇ ਗੁਰਮਤ ਨਾਲ ਜੁੜਨ, ਤੁਹਾਡਾ ਇਹ ਕਿਣਕਾ ਇਹਨਾਂ ਕਾਰਜਾਂ ਲਈ ਵੀ ਵਰਤਿਆ ਜਾ ਰਿਹਾ। ਔਰ ਇਸੇ ਸਥਾਨ ਤੇ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ, ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ। ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਤੁਹਾਡੀ ਮਾਇਆ ਨਾਲ ਰੋਟੀ ਬਣਦੀ ਹੈ ਪਿਆਰਿਓ, ਉਹਨਾਂ ਦੇ ਘਰਾਂ ਵਿੱਚ ਤੁਹਾਡੀ ਮਾਇਆ ਦੇ ਨਾਲ ਜਦੋਂ ਸਬਜ਼ੀ ਤਿਆਰ ਹੁੰਦੀ, ਉਹਨਾਂ ਦੇ ਬੱਚੇ ਪ੍ਰਸ਼ਾਦਾ ਛਕਦੇ ਨੇ, ਅਸੀਸਾਂ ਤੁਹਾਨੂੰ ਮਿਲਦੀਆਂ। ਇਸੇ ਅਸਥਾਨ ਦੇ ਉੱਤੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2000 ਤੋਂ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਜਿਹਦੇ ਰਾਹੀਂ ਉਹ ਗੱਡੀ ਬਣਾਈ ਹੈ, ਜਿਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਔਰ ਮੈਨੂੰ ਦੱਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ, ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਇਹ ਨਵੀਂ ਸੇਵਾ ਪਿਤਾ ਜੀ ਨੇ ਝੋਲੀ 'ਚ ਪਾਈ। ਇਹਦੇ ਵਿੱਚ ਹੁੰਦਾ ਕੀ ਹੈ, ਜਿਹੜੇ ਬਹੁਤ ਬਜ਼ੁਰਗ ਨੇ ਔਰ ਕਈ ਬਜ਼ੁਰਗ ਇਹੋ ਜਿਹੇ ਨੇ ਜਿਨ੍ਹਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਮਾਪਿਆਂ ਨੂੰ ਘਰੋਂ ਕੱਢ ਦਿੱਤਾ ਬੱਚਿਆਂ ਨੇ, ਜਿਨ੍ਹਾਂ ਦੇ ਸਿਰ ਦੇ ਉੱਤੇ ਛੱਤ ਵੀ ਨਹੀਂ, ਜਾਂ ਇਹੋ ਜਿਹੇ ਬੱਚੇ ਨੇ 20-20 ਸਾਲ ਹੋ ਗਏ ਆਪ ਬਾਹਰ ਸੈੱਟ ਹੋ ਗਏ ਨੇ, ਪਰ ਮਾਤਾ ਪਿਤਾ ਨੂੰ ਪੁੱਛਦੇ ਨਹੀਂ। ਉਹ ਬਜ਼ੁਰਗਾਂ ਦੇ ਲਈ 2 ਵੇਲੇ ਦਾ ਪ੍ਰਸ਼ਾਦਾ ਤਿਆਰ ਕਰਕੇ ਟਿਫਨ ਵਿੱਚ ਪੈਕ ਕਰਕੇ ਜੋ ਬਜ਼ੁਰਗਾਂ ਦੇ ਘਰਾਂ ਦੇ ਵਿੱਚ ਪਹੁੰਚਾਇਆ ਜਾਂਦਾ। 2 ਵੇਲੇ ਉਹ ਪ੍ਰਸ਼ਾਦਾ ਛਕਦੇ ਨੇ ਤੇ ਅਗਲੇ ਦਿਨ ਸਾਡਾ ਸਿੰਘ ਜਾਂਦਾ ਹੈ, ਸੇਵਾਦਾਰ ਜਾਂਦਾ, ਪੁਰਾਣਾ ਟਿਫਨ ਲੈ ਆਉਂਦਾ ਤੇ ਨਵਾਂ ਟਿਫਨ ਪ੍ਰਸ਼ਾਦੇ ਦਾ ਦੇ ਆਉਂਦਾ। ਇਹ ਨਵੀਂ ਸੇਵਾ ਪਿਤਾ ਜੀ ਨੇ ਸ਼ੁਰੂ ਕਰਵਾਈ ਹੈ। ਔਰ ਹਰ ਪੱਖ ਤੋਂ ਮੈਨੂੰ ਤੁਹਾਡੀਆਂ ਅਸੀਸਾਂ ਦੀ ਲੋੜ ਹੈ। ਔਰ ਤੁਹਾਡੀ ਮਾਇਆ ਦੇ ਨਾਲ ਹੀ, ਤੁਹਾਡੇ ਦਿੱਤੇ ਦਸਵੰਧ ਨਾਲ ਹੀ ਜੀ ਦੇ ਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਇੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਇਹ ਬਣਨਾ, ਸਰਾਂ ਵੀ ਬੰਨੀ ਤੇ ਗੁਰਦੁਆਰਾ ਸਾਹਿਬ ਵੀ। ਤੇ ਤੀਸਰਾ ਯੂਨਿਟ ਬਟਾਲਾ ਰੋਡ ਦੇ ਉੱਤੇ ਜੋ ਬਾਪੂ ਜੀ ਨੇ ਦਿੱਤਾ, ਅੱਡਾ ਗੋਪਾਲਪੁਰਾ, 25,000 ਗਜ ਜਗ੍ਹਾ ਹੈ, ਜਿੱਥੇ ਸਕੂਲ ਬਣਨਾ, ਹਸਪਤਾਲ ਬਣਨਾ, ਗੁਰੂ ਬਾਬਾ ਨਾਨਕ ਜੀ ਦੀ ਰਸੋਈ। 2 ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲ ਰਹੇ, ਹੈਲਥ ਨੂੰ ਤੇ ਐਜੂਕੇਸ਼ਨ ਨੂੰ। ਮਾਇਆ ਪੱਖੋਂ ਦੋਵੇਂ ਚੀਜ਼ਾਂ ਸਸਤੀਆਂ ਕਰ ਦਿਓ, ਪਰ ਹੋਣ ਟੌਪ ਕਲਾਸ, ਫਿਰ ਤੁਹਾਨੂੰ ਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਮੇਰੀ ਬੇਨਤੀ ਹੈ। ਇਹ ਲੱਖਾਂ ਰੁਪਏ ਮਹੀਨੇ ਦਾ ਖਰਚਾ ਹੈ, ਇਹ ਤੁਹਾਡੀਆਂ ਸੀਸਾਂ ਦੇ ਨਾਲ ਹੀ ਹੋ ਰਿਹਾ। ਮੇਰੀ ਸਨੇਮਰ ਬੇਨਤੀ, ਇਹ ਜਿਹੜੀ ਨਵੀਂ ਜਗ੍ਹਾ, ਇਹਦੀ ਮਾਰਚ ਦੇ ਮਹੀਨੇ ਰਜਿਸਟਰੀ ਹੈ। 2500 ਰੁਪਏ 1 ਗਜ ਦੀ ਸੇਵਾ, 1-1, 2-2, 5-5 ਗਜ ਦੀ ਸੇਵਾ ਵੀ ਕਰੋ ਤੇ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਟਰਸਟ ਨੂੰ ਹਰ ਮਹੀਨੇ ਭੇਜਣੀ। ਅਕਾਊਂਟ ਡਿਟੇਲਸ
ਟਰਸਟ ਦੀਆਂ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਹੀਆਂ ਨੇ, ਸਕਰੀਨਸ਼ਾਟ ਲੈ ਲਓ। ਔਰ ਸਾਡੇ ਵੱਲੋਂ ਤੁਹਾਨੂੰ ਮੈਸੇਜ ਆਵੇ ਨਾ ਆਵੇ, ਸੁਣਿਆ ਆਵੇ ਨਾ ਆਵੇ, ਪੱਕਾ ਪਰਿਵਾਰਕ ਫਰਜ਼ ਸਮਝਦੇ ਹੋਏ ਆਪ ਜੀ ਆਪਣਾ ਦਸਵੰਧ ਇਹਨਾਂ ਅਕਾਊਂਟਾਂ ਦੇ ਵਿੱਚ ਹਰ ਮਹੀਨੇ ਪਾਉਣ ਦੀ ਕਿਰਪਾਲਤਾ ਕਰੋ। ਜੋ ਮੈਂ 113 ਯੂਨਿਟ ਕਹਿਣਾ, ਡਬਲ ਟ੍ਰਿਪਲ ਕੰਮ ਹੋ ਜਾਏਗਾ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਫੋਨਪੇ, ਪੇਟੀਐਮ ਵੀ ਕਰ ਸਕਦੇ ਹੋ। ਨੰਬਰ 9815099513 9815089513। ਮੇਰੀ ਫਿਰ ਬੇਨਤੀ, ਜਦੋਂ ਵੀ ਆਓ, ਜਿੰਨੀ ਵਾਰੀ ਵੀ ਆਓ, ਤੁਹਾਨੂੰ ਸਕੂਨ ਮਿਲੇਗਾ, ਸ਼ਾਂਤੀ ਮਿਲੇਗੀ ਜਦੋਂ ਤੁਸੀਂ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵਿਖੇ ਚਰਨ ਪਾਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।